ਚੌਧਰੀ ਸਾਹਿਬ ਜੀ ਮੈਂ ਤੇ ਬਚੋ। ਬੜਾ ਖੁਸ਼ ਹੈਗਾ ਵਾਂ ਕਿ ਅਗਰ ਉਹਨਾਂ ਦੀ ਤਿਆਰੀ ਪੂਰੀ ਹੈ ਹੂੰ ਤੇ ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ। ਹੂੰ ਇਤਜਾਜ ਤੇ ਆਪਣੇ ਹੱਥ 'ਚ ਹੁੰਦਾ ਹੈ ਨਾ, ਹੂੰ ਉਹ ਤਾਂ ਕਿਸੇ ਨੇ ਨਹੀਂ ਰੋਕਿਆ। ਤੇ ਅੱਗੇ ਵੀ ਕਹਿੰਦੇ ਨੇ ਨਾ ਵੀ ਇਹ ਬਾਜ਼ੂ ਮੇਰੇ ਅਜ਼ਮਾਏ ਹੋਏ ਹੂੰ ਤੇ ਇਹ ਘੋੜਾ ਤੇ ਇਹ ਘੋੜੇ ਦਾ ਮੈਦਾਨ। ਹੂੰ ਤੇ ਇਹ ਤੇ ਭਾਈਜਾਨ ਤੁਸੀਂ ਅੱਗੇ ਵੀ ਇਹਨਾਂ ਨੇ ਇਤਜਾਜ ਕੀਤੇ ਨੇ, ਇਸਲਾਮਾਬਾਦ ਤੇ ਚੜਾਈਆਂ ਕੀਤੀਆਂ, ਜੀ। ਪਿਸ਼ਾਵਰ ਤੋਂ ਲੈ ਕੇ ਨਿਕਲੇ ਤੇ ਪਤਾ ਨਹੀਂ ਕੀ ਕੁਝ ਕੀਤਾ ਨੇ। ਮੈਂ ਇਹਨਾਂ ਦੇ ਬਾਰੇ ਤੁਹਾਨੂੰ ਕਹਿ ਚੁੱਕਿਆ ਮੈਂ ਇਤਜਾਜ ਦੇ ਹਵਾਲੇ ਨਾਲ। ਕੀ ਕਿਹਾ ਸੀ ਮੈਂ ਕਿ 0 ਜਮਾ 0 0 ਪਲੱਸ 0 ਜ਼ੀਰੋ 0 ਜ਼ਰਬ 0 0 ਤਕਸੀਮ 0 0 ਜ਼ੀਰੋ ਹੀ ਜ਼ੀਰੋ ਮਾਈਨਸ 0। ਲੇਕਿਨ ਜੋ ਸਭ ਹੈ ਜ਼ੀਰੋ ਚ ਹੁਣ ਇੱਕ ਪਲੱਸ ਹੋਇਆ ਜੇ, ਉਹ ਕੀ ਹੋਇਆ? ਉਹ ਦੱਸ ਦਿਓ। ਉਹ ਜਿਹੜਾ ਆਪੋਜੀਸ਼ਨ ਅਲਾਈਅੰਸ ਬਣ ਗਿਆ, ਮੌਲਾਨਾ ਫਜ਼ਲ ਰਹਿਮਾਨ ਨਾਲ ਮਿਲ ਗਏ ਨੇ ਔਰ ਉਹਨਾਂ ਕੋਲ ਤੇ ਇੱਕ ਸੀਟ ਪਾਵਰ ਤੇ ਹੈ। ਦੇਖੋ ਜੀ ਮੌਲਾਨਾ ਅੱਜ ਜਲਾਸ ਵੀ ਜੇ ਵੈਸੇ ਇਹਦੇ ਬਾਰੇ ਮੌਲਾਨਾ ਸਾਹਿਬ ਕੀ ਕਹਿੰਦੇ ਨੇ ਕਿ ਜਿਹੜਾ ਹਜ਼ਰਤ शेख का ਹੂੰ कदम यूं भी है ਹੂੰ और यूं भी है। ਹੂੰ ਉਹ ਤੇ ਮੌਲਾਨਾ ਸਾਹਿਬ ਤੇ ਤੁਹਾਨੂੰ ਪਤਾ ਹੈ ਕਿ ਅੱਜ ਕੋਈ ਤੁਹਾਡੇ ਅੰਦਰ ਦਾ ਸ਼ਾਇਰ ਜਾਗਿਆ। ਹਾਂ ਤੇ ਉਹ ਮੌਲਾਨਾ ਸਾਹਿਬ ਜਿਹੜੇ ਨੇ ਨਾ ਉਹ ਤੇ ਆਪਣੀ ਹੁਣ ਇਸ ਵਕਤ ਉਹਨਾਂ ਨੂੰ ਇੱਕ ਚਾਹੀਦੀ ਹੈ ਨਾ। ਉਹ ਤੇ ਆਪੋਜੀਸ਼ਨ ਦੀ ਕੁਰਸੀ ਦੇ ਉੱਤੇ ਨਜ਼ਰ ਰੱਖ ਕੇ ਬੈਠੇ ਨੇ ਤੇ ਜਿਹੜੇ ਮਸੂਫ ਅਚਕਜ਼ਈ ਸਾਹਿਬ ਮਹਮੂਦਾ ਸਾਹਿਬ ਜਿਹੜੇ ਨੇ ਹੂੰ ਮਹਿਮੂਦ ਅਚਕਜ਼ਈ ਸਾਹਿਬ, ਮੈਨੂੰ ਲੱਗਦਾ ਕਿਧਰ ਉਹਨਾਂ ਦੀ ਚਾਦਰ ਨਾ ਲੈ ਜਾਣ। ਆਹੋ ਇਸੇ ਚੱਕਰ ਦੇ ਵਿੱਚ ਪਤਾ ਲੱਗੇ ਕਿ ਮਹਿਮੂਦ ਅਚਕਜ਼ਈ ਆਪਣੀ ਚਾਦਰ ਤੋਂ ਮਹਿਰੂਮ ਹੋ ਗਿਆ ਤੇ ਜਿਹੜੇ ਨੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਉਹ ਆਪੋਜੀਸ਼ਨ ਲੀਡਰ ਤੇ ਤੁਹਾਨੂੰ ਇਹ ਦੱਸਦੇ ਉਹਦੇ ਤੇ ਬਹੁਤ ਨਜ਼ਰ ਰੱਖਦੇ। ਇਹ ਜ਼ਿਹਨ 'ਚ ਰੱਖਣਾ ਉਹਨਾਂ ਦੀ ਨਜ਼ਰ ਹੁਣ ਆਪੋਜੀਸ਼ਨ ਲੀਡਰ ਉਹਨਾਂ ਦੀ ਆਇਨ ਦੇ ਉੱਤੇ ਬੜੀ ਨਜ਼ਰ ਹੁੰਦੀ ਹੈ। 1973 ਦੇ ਆਇਨ ਦੇ ਤਨਾਜ਼ਰ 'ਚ ਗੱਲਾਂ ਕਰਦੇ ਨੇ। ਅਜ਼ਬਰ ਹੈਗਾ ਹਾਂਜੀ ਉਹ ਤੇ ਤੁਹਾਨੂੰ ਪਤਾ ਹੈ ਕਿ ਮਿੰਟ ਲਾਉਂਦੇ ਨੇ, ਕੋਈ ਨਾ ਕੋਈ ਦਫਾ, ਕੋਈ ਸ਼ਿਕ, ਕੋਈ ਜ਼ੈਲੀ ਸ਼ਿਕ ਉਹ ਕੱਢ ਲਿਆਉਂਦੇ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਜਿਹੜੇ ਨੇ ਨਾ ਉਹ ਐਸਟੈਬਲਿਸ਼ਮੈਂਟ ਦੇ ਨਾਲ ਜਾਂ ਗਵਰਨਮੈਂਟ ਦੇ ਨਾਲ ਮਹਾਜ਼ਰਾਈ ਦੇ ਅਮਰੇ ਦੇ ਜਾਣਗੇ, ਕਦੇ ਵੀ ਨਹੀਂ ਜਾਣਗੇ। ਇਹ ਸੋਚ ਇਹ ਕਹਿੰਦੇ ਨਾ ਕਿ ਵੀ ਉਹ ਕੀ ਉਹ ਕਹਿੰਦੇ ਨੇ ਕਿ ਵੀ ਥਾਣੇਦਾਰਾ ਇਹ ਸੋਚੀ ਵੀ ਨਾ ਹੈ ਕਿ ਤੈਨੂੰ ਮੈਂ ਦਿਆਂ ਰਿਸ਼ਵਤ ਤੇ ਕਦੇ ਸੋਚੀ ਵੀ ਨਾ। ਤੇ ਉਹ ਜਿਹੜੇ ਨੇ ਨਾ ਮੌਲਾਨਾ ਸਾਹਿਬ ਜਿਹੜੇ ਨੇ ਨਾ ਉਹਦਾ ਤੇ ਲੈ ਲੈਣਗੇ ਆਪੋਜੀਸ਼ਨ ਲੀਡਰ ਦਾ। ਤੇ ਜੇ ਪੀਟੀਆਈ ਵਾਲੇ ਕਹਿਣ ਨਾ ਕਿ ਉਹ ਅੱਗੇ ਜਾ ਕੇ ਕੁਰਬਾਨੀ ਦੇਣ ਤੇ ਇਹ ਸੋਚੋ ਵੀ ਦਾ ਇਹ ਤਾਂ ਤੇ ਇਹ ਨਹੀਂ ਜੇ ਹੋਣਾ। ਤੇ ਫਿਰ ਇਹ ਆਪੋਜੀਸ਼ਨ ਲਾਈਨਸ ਦਾ ਬਣੇਗਾ ਕਿ ਇਹੋ ਹੀ ਜੋ ਬਣ ਰਿਹਾ ਬਸ ਆਣੀਆਂ ਜਾਣੀਆਂ ਵੇਖ ਆਣੀਆਂ ਜਾਣੀਆਂ ਅੱਗੇ ਕਮੇਟੀਆਂ 'ਚ ਬਹਿਣਾ ਉਹਨਾਂ ਨੇ। ਉਹ ਪੀਟੀਆਈ ਵਾਲੇ ਬੜੇ ਪਰੇਸ਼ਾਨ ਨੇ, ਮੈਂਬਰ ਨੇ, ਐਮਪੀਏ ਕੋਈ ਸਾਨੂੰ ਕੋਈ ਲੱਭਦਾ ਹੀ ਕੁਛ ਨਹੀਂ ਯਾਰ। ਅਸੀਂ ਵੀ ਤੇ ਕੋਈ ਕਮੇਟੀਆਂ ਦਾ ਰਿਜ਼ਾਈਨ ਕੀਤਾ ਉਹਨਾਂ ਨੇ। ਲੱਭੇ ਕਿਸੇ ਸਰਕਾਰੀ ਅਫਸਰ ਨੂੰ, ਕਿਸੇ ਡਿਪਾਰਟਮੈਂਟ ਦੇ ਅਫਸਰ ਨੂੰ ਬੁਲਾਈਏ, ਉਹਨੂੰ ਪੁੱਛੀਏ, ਉਹਦੀ ਕੋਈ ਖਿੱਚ ਧਰੂ ਕਰੀਏ ਅਸੀਂ ਵੀ, ਕੋਈ ਸਾਡਾ ਕੋਈ ਪਤਾ ਤੇ ਲੱਗੇ ਨਾ। ਤੇ ਚੈਂਬਰ ਜਿਹੜਾ ਆਪੋਜੀਸ਼ਨ ਦਾ ਚੈਂਬਰ ਹੁੰਦਾ ਉਹ ਬੜੀ ਇੱਕ ਪਿਛਲੇ ਹਾਂ ਕੋਈ 2 ਦਿਨਾਂ ਤੋਂ ਤੇ ਬੜਾ ਚੈਂਬਰ ਜਿਹੜਾ ਰੌਣਕ ਲੱਗੀ ਚੈਂਬਰ 'ਚ। ਹੁਣ ਦੋ ਜਿਹੜੇ ਨੇ ਬਜ਼ੁਰਗਾਂ ਦੇ ਵਿੱਚ ਮੁਕਾਬਲਾ ਹੈ। ਠੀਕ ਹੈ। ਤੇ ਦੋਨੋਂ ਹੀ ਪਸ਼ਤੂਨ ਵੀ ਨੇ। ਤੇ ਇਹ ਬਜ਼ੁਰਗਾਂ 'ਚ ਇੱਕ ਸਭ ਦੋਨੋਂ ਹੀ ਪਸ਼ਤੂਨ ਨੇ, ਪਸ਼ਤੋ ਸਪੀਕਿੰਗ ਨੇ। ਤੇ ਲੇਕਿਨ ਮੌਲਾਨਾ ਸਾਹਿਬ ਨੂੰ ਇੱਕ ਐਜ ਹਾਸਲ ਹੈਗੀ। ਕੀ ਮੌਲਾਨਾ ਸਾਹਿਬ ਨੂੰ ਐਜ ਹਾਸਲ ਹੈ ਕਿ ਪਸ਼ਤੂਨ ਤੇ ਦੋਨੋਂ ਨੇ ਆਪਣੇ ਆਪ ਨੂੰ ਕਹਿੰਦੇ ਨੇ ਪਸ਼ਤੂਨ ਨੇ। ਤੇ ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਨੇ ਉਹਨਾਂ ਦੇ ਵਿੱਚ ਕੁਝ ਐਜ ਨੇ ਜਿਹੜੀ ਮੌਲਾਨਾ ਸਾਹਿਬ ਨੂੰ ਇੱਕ ਤੇ ਅੱਜ ਹੈ ਕਿ ਉਹਨਾਂ ਦਾ ਉਹ ਇਲਮੀ ਮਰਤਬਾ ਇਲਮ ਦੇ ਵਿੱਚ ਉਹਨਾਂ ਤੋਂ ਮਹਿਮੂਦ ਅਚਕਜ਼ਈ ਤੋਂ ਬਹੁਤ ਅੱਗੇ ਨੇ। ਮਹਿਮੂਦ ਅਚਕਜ਼ਈ ਵੀ ਕਦੇ ਕਦੇ ਇਸਲਾਮ ਦੇ ਹਵਾਲੇ ਨਾਲ ਮਿਸਾਲਾਂ ਦਿੰਦੇ ਨੇ ਲੇਕਿਨ ਮੌਲਾਨਾ ਸਾਹਿਬ ਦੇ ਪਾਏ ਦੇ ਨਹੀਂ ਹੋ ਰਹੇ। ਦੂਸਰੀ ਤਰਫ ਹੈਗੀ ਕਿ ਉਹ ਪਸ਼ਤੋ ਬੋਲਦੇ ਨੇ, ਇਹ ਵੀ ਪਸ਼ਤੋ ਬੋਲਦੇ ਨੇ, ਲੇਕਿਨ ਮੌਲਾਨਾ ਸਾਹਿਬ ਬਹੁਤ ਅੱਛੀ ਸਰਾਇਕੀ ਵੀ ਬੋਲਦੇ ਨੇ, ਬਹੁਤ ਅੱਛੀ ਪੰਜਾਬੀ ਵੀ ਬੋਲਦੇ ਨੇ ਔਰ ਬਹੁਤ ਹੀ ਸ਼ੁਸਤਾ ਕਿਸਮ ਦੀ ਉਰਦੂ ਵੀ ਬੋਲਦੇ ਨੇ। ਔਰ ਬੜੇ ਮਤਲਬ ਕਿ ਨਾਮਵਰ ਮੀਰ ਤਕੀ ਮੀਰ ਔਰ ਇਸ ਤਰ੍ਹਾਂ ਦੇ ਸ਼ੌਰਾ ਦੇ ਉਹਨਾਂ ਨੂੰ ਸ਼ੇਰ ਵੀ ਯਾਦ ਨੇ ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਇਸ ਮਾਮਲੇ 'ਚ ਉਹਨਾਂ ਤੋਂ ਬਹੁਤ ਥੱਲੇ ਨੇ, ਬਹੁਤ ਹੌਲੇ ਨੇ। ਯਾਨੀ ਇਲਮ ਅਦਬ 'ਚ ਤੁਸੀਂ ਅੱਗੇ ਕਰਤਾ ਵਿੱਚ ਵੀ ਨੇ, ਸਿਆਸੀ ਕਦਕਾਠ 'ਚ ਵੀ ਬਹੁਤ ਅੱਗੇ ਨੇ। ਉਹ ਉਹਨਾਂ ਦੀ ਜਮਾਤ ਜਿਹੜੀ ਹੈ ਉਹ ਉਹਨਾਂ ਦੇ ਮੈਂਬਰ ਜ਼ਿਆਦਾ ਨੇ, ਉਹਨਾਂ ਦੇ ਤੇ ਕਸੂਰ 'ਚ ਵੀ ਮੈਂਬਰ ਨੇ, ਉਹਨਾਂ ਦੇ ਸਾਰੇ ਉਹਨਾਂ ਦੇ ਰੁਕਨ ਜ਼ਿਆਦਾ ਨੇ। ਤੇ ਜਿਹੜੇ ਮਹਿਮੂਦ ਅਚਕਜ਼ਈ ਸਾਹਿਬ ਨੇ ਉਹ ਸਾਏ ਪਸ਼ੀਨ ਤੋਂ ਤੇ ਚਮਨ ਤੋਂ ਉਹਨਾਂ ਨੂੰ ਬਾਹਰ ਕੋਈ ਨਹੀਂ ਜੇ ਜਾਣਦਾ। ਤੁਹਾਨੂੰ ਮੌਕਾ ਚਾਹੀਦਾ ਹੁੰਦਾ ਵੈਸੇ। ਨਹੀਂ ਮੈਂ ਉਹਨਾਂ ਨੂੰ ਜਾਣਦਾ ਤੇ ਮੈਨੂੰ ਦੱਸ ਦਿਓ ਕੋਈ ਹੈ। ਇਹ ਤਾਂ ਮਰਹੂਮ ਇਹ ਤੇ ਉਹ ਦੁਆਵਾਂ ਦੇਣ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਨੈਸ਼ਨਲ ਕੱਦ ਕਾਠ ਦਿੱਤਾ, ਤੇ ਜਾਂ ਫਿਰ ਦੁਆਵਾਂ ਦੇਣ ਜਰਨਲਿਸਟਾਂ ਨੂੰ, ਸਾਫੀਆਂ ਨੂੰ, ਐਂਕਰਾਂ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਪਤਾ ਨਹੀਂ ਕੀ ਬਲਾ ਸਮਝ ਲਿਆ ਸੀ ਕਿ ਇਹ ਪਤਾ ਨਹੀਂ ਅਰੇ ਕੋਈ
ਠੀਕ ਹੈ ਚੋਈ ਸਾਹਿਬ, ਤੁਸੀਂ ਇਹ ਦੋ ਬਜ਼ੁਰਗਾਂ ਦੀ ਇੱਥੇ ਕਾਫੀ ਰੱਖੋ, ਤੁਸੀਂ ਦੋ ਬਜ਼ੁਰਗਾਂ ਦੀ ਗੱਲ ਕੀਤੀ ਹੈ, ਠੀਕ ਹੈ ਇਹਨਾਂ ਦੀ, ਤੇ ਲੇਕਿਨ ਇੱਕ ਨੌਜਵਾਨ ਵੀ ਮਿਲਿਆ ਮਹਿਮੂਦ ਅਚਕਜ਼ਈ ਸਾਹਿਬ ਨੂੰ, ਬਿਲਾਵਲ ਭੁੱਟੋ ਪੂਰੇ ਵਫਦ ਦੇ ਨਾਲ। ਪੀਪਲਸ ਪਾਰਟੀ ਸਾਰੇ ਕ੍ਰਾਈਸਿਸ 'ਚ ਕਿੱਥੇ ਸਟੈਂਡ ਕਰ ਰਹੀ ਹੈ? ਪੀਪਲਸ ਪਾਰਟੀ ਦੇਖੋ ਇਸ ਕ੍ਰਾਈਸਿਸ ਦੇ ਵਿੱਚ ਉਹਨਾਂ ਨੇ ਬੜੀ ਵੱਡੀ ਗੇਮ ਖੇਲੀ ਸੀ ਆਜ਼ਾਦ ਕਸ਼ਮੀਰ ਦੇ ਇਲੈਕਸ਼ਨ ਦੇ ਵਿੱਚ, ਠੀਕ ਹੈ ਨਾ ਜੀ। ਉਹ ਗੇਮ ਉਹਨਾਂ ਦੀ ਕਾਮਯਾਬ ਨਹੀਂ ਹੋਈ, ਠੀਕ ਹੈ। ਉਹ ਹਾਰ ਗਏ ਨੇ ਮੁਸਲਿਮ ਲੀਗ ਕੋਲ। ਉਹਨਾਂ ਦਾ ਖਿਆਲ ਸੀ ਕਿ ਅਸੀਂ ਜੋ ਨੈਰੇਟਿਵ ਬਿਲਡ ਕਰ ਰਹੇ ਹਾਂ ਤੇ ਅਸੀਂ ਉਹਨਾਂ ਦੀ ਪੰਜਾਬ ਦੀ ਜਿਹੜੀ ਕਿਆਦਤ ਸੀ ਪੀਪਲਸ ਪਾਰਟੀ ਦੀ, ਉਹਨਾਂ ਨੇ ਉਹਨਾਂ ਨੂੰ ਜੋ ਇਹ ਲਾਈਨ ਦਿੱਤੀ ਸੀ, ਉਹ ਉਸ ਤੋਂ ਬਾਅਦ ਉਹ ਲਾਈਨ ਉਹਨਾਂ ਦੀ ਖਤਮ ਹੋ ਗਈ। ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਜਾ ਕੇ ਤੇ ਆਪੋਜੀਸ਼ਨ ਲੀਡਰ ਨਾਲ ਵੀ ਮੁਲਾਕਾਤ ਕੀਤੀ, ਉਹਨਾਂ ਨੂੰ ਠੰਡਿਆਂ ਵੀ ਕੀਤਾ, ਉਹਨਾਂ ਨੂੰ ਪਾਰਲੀਮੈਂਟ 'ਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਮੇਰਾ ਖਿਆਲ ਹੈ ਕਿ ਬਿਲਾਵਲ ਸਾਹਿਬ ਦੀ ਨੇ ਬਾਅਦ ਵਿੱਚੋਂ ਚੰਗਾ ਕੀਤਾ, ਫੌਰਨ ਚੇਂਜ ਕਰ ਲਿਆ, ਆਪਣੇ ਆਪ ਨੂੰ ਵਾਜ਼ੇ ਕਰਤਾ ਕਿ ਭਾਈ ਜਾਨ ਅਸੀਂ ਇਸ ਸਿਸਟਮ ਦੇ ਨਾਲ ਹਾਂ, ਅਸੀਂ ਇਸ ਗਵਰਨਮੈਂਟ ਦੇ ਨਾਲ ਹਾਂ। ਤੇ ਜਿਹੜੇ ਲਗੜ ਬਗੜ ਦਾਨਿਸ਼ਵਰ ਜਿਹੜੇ ਨੇ ਇਹ ਸਮਝ ਰਹੇ ਨੇ ਨਾ ਕਿ ਪਤਾ ਨਹੀਂ ਅਸੀਂ ਟਕਰਾ ਜਾਣਾ ਹੈ, ਇਹ ਤੁਹਾਡੀ ਗਲਤਫਹਿਮੀ ਜਾਂ ਜਿਹੜੇ ਸਾਡੇ ਤਰਜਮਾਨ ਬਣੇ ਨੇ ਐਵੇਂ ਮੁਫਤ ਤੇ ਤਰਜਮਾਨ, ਤੇ ਉਹਨਾਂ ਨੇ ਹਰੀ ਝੰਡੀ ਦਿਖਾਤੀ। ਉਹਨਾਂ ਕਹਿੰਦੇ ਜ਼ਰਾ ਰੈਸਟ ਕਰੋ ਤੇ ਹਕੂਮਤ ਜਾ ਨਹੀਂ ਜੇ ਰਹੀ, ਇਹ ਐਵੇਂ ਤੁਹਾਡਾ ਖਾਮ ਖਿਆਲੀ ਜੇ, ਇਹ ਹਕੂਮਤ ਇੱਥੇ ਹੀ ਹੈ, ਠੀਕ ਹੈ, ਇਹ ਸੈਟਅਪ ਇੱਥੇ ਹੀ ਜੇ। ਤੇ ਉਹ ਵੀ ਇਸ ਸੈਟਅਪ ਦੇ ਨਾਲ ਨੇ। ਤੁਸੀਂ ਉਹ ਦੇਖਿਆ ਨਹੀਂ ਕਾਨੂੰਨ ਸਾਜ਼ੀ ਜਿਹੜੀ ਹੋਈ ਹੈ ਉਹਦੇ ਚੋਂ ਨਾਲ ਉਹਦੇ ਸਾਰੇ ਨਾਲ ਨੇ। ਤੇ ਲਿਹਾਜ਼ਾ ਛੱਡ ਦਿਓ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਪੀਪਲਸ ਪਾਰਟੀ ਕਦੇ ਵੀ ਨਹੀਂ ਜਾਏਗੀ। ਉਹਨਾਂ ਨੂੰ ਸੈਟਅਪ ਸੂਟ ਕਰਦਾ ਨੇ ਇਕਤਦਾਰ 'ਚ। ਲੇਕਿਨ ਜੋ ਸਾਹਿਬ ਇੱਥੇ ਵਜ਼ੀਰ ਆਜ਼ਮ ਪਾਕਿਸਤਾਨ ਜਿਹਨੇ ਕੱਲ੍ਹ ਉਹਨਾਂ ਨੇ ਕਾਬੀਨਾ ਦੇ ਇਜਲਾਸ 'ਚ ਕਿਹਾ, ਉਹਨਾਂ ਨੇ ਮੁਜ਼ਾਕਰਾਤ ਦੀ ਇੱਕ ਵਾਰੀ ਫਿਰ ਦਾਅਵਤ ਦਿੱਤੀ ਹੈ। ਅੱਜ ਉਹਨਾਂ ਨੇ ਜਿਹੜਾ ਬਲੋਚਿਸਤਾਨ ਨੈਸ਼ਨਲ ਵਰਕਸ਼ਾਪ ਹੈ ਉਹਦੇ ਨਾਲ ਹੀ ਬੜਾ ਗੁਦਮੰਗ ਕਿਸਮ ਦਾ ਖਿਤਾਬ ਕੀਤਾ ਹੈ। ਸਾਰੇ ਉਹਨਾਂ ਨੇ ਮਿਨਿਸਟਰਸ ਵੀ ਉੱਥੇ ਸਨ, ਵਜ਼ੀਰ ਆਲਾ ਵੀ ਸਨ, ਔਰ ਸਾਰਿਆਂ ਕੋਲ ਉਹਨਾਂ ਨੇ ਬਕਾਇਦਾ ਬਰੀਫਿੰਗ ਲੈਂਦੇ ਰਹੇ ਨੇ ਕਿ ਦੱਸੋ ਤੁਸੀਂ ਵੀ ਦੱਸੋ ਕੀ ਕੰਮ ਹੋ ਰਿਹਾ ਡਿਵੈਲਪਮੈਂਟ ਦਾ, ਦੂਸਰਾ ਸਿਕਿਉਰਿਟੀ ਚੀਜ਼ਾਂ। ਉਹਨਾਂ ਨੇ ਜਿੱਥੇ ਦਹਿਸ਼ਤਗਰਦੀ ਜੈਸੇ ਮਸਾਇਲ ਦੇ ਉੱਤੇ ਗੱਲ ਕੀਤੀ, ਦੁਸ਼ਮਣ ਮਮਾਲਿਕ ਦੇ ਆਲਾਕਾਰ ਜਿਹੜੇ ਉਹਨਾਂ ਦੇ ਵਾਲੇ ਨਾਲ ਗੱਲ ਕੀਤੀ, ਉਹਨਾਂ ਨੇ ਉੱਥੇ ਵੀ ਡਾਇਲੌਗ ਦੀ ਗੱਲ ਕੀਤੀ ਹੈ। ਤੇ ਤੁਹਾਨੂੰ ਕੋਈ ਗ੍ਰੈਂਡ ਡਾਇਲੌਗ ਪਾਕਿਸਤਾਨ 'ਚ ਨਜ਼ਰ ਆ ਰਿਹਾ ਜਿਹੜਾ ਗੱਲ ਹੈਗੀ ਹੈ ਕਿ ਮੀਆਂ ਸਾਹਿਬ ਜਿਹੜੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਉਹ ਮੈਂ ਸੁਣੀ ਹੈ, ਉਹਦੇ 'ਚ ਬੜੀਆਂ ਉਹਨਾਂ ਨੇ ਅੱਛੀਆਂ ਵੀ ਗੱਲਾਂ ਕੀਤੀਆਂ। ਔਰ ਜਿਹੜੇ ਉੱਥੋਂ ਦੇ ਪਾਰਟਿਸਿਪੈਂਟ ਸਨ ਉਹਨਾਂ ਨੇ ਬਹੁਤ ਅੱਛੀ, ਮਤਲਬ ਕਿ ਸਾਨੂੰ ਬੜਾ ਮੈਨੂੰ ਖੁਸ਼ੀ ਹੋਈ ਕਿ ਜਿਹੜੇ ਬਲੋਚ ਉੱਥੇ ਬੰਦੇ ਸਨ ਔਰ ਜਿਹੜੇ ਪਸ਼ਤੂਨ ਔਰ ਪਸ਼ਤੋ ਸਪੀਕਿੰਗ ਲੋਕ ਸਨ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਜ਼ਹਾਰ ਖਿਆਲ ਕੀਤਾ, ਉਹਨਾਂ ਨੇ ਵਾਜ਼ੇ ਕੀਤਾ ਕਿ ਯਾਰ ਪੰਜਾਬ ਦੇ ਨਾਲ ਤਾਂ ਸਾਡੀ ਕੋਈ, ਸਾਡੇ ਤੇ ਭਰਾ ਨੇ, ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਹੈਗਾ। ਔਰ ਸਾਨੂੰ ਇੰਨਾ ਦੁੱਖ ਹੁੰਦਾ ਜਦੋਂ ਉੱਥੇ ਪੰਜਾਬੀ ਨੂੰ ਕੋਈ ਇਸ ਤਰੀਕੇ ਦੇ ਨਾਲ ਮਾਰਿਆ ਕੀਤਾ ਜਾਂਦਾ ਤੇ ਅਸੀਂ ਤੇ ਸਾਰਾ ਦਿਨ ਅਸੀਂ ਤੇ ਉਸ ਅਫਸੋਸ ਚੋਂ ਨਹੀਂ ਨਿਕਲਦੇ ਕਿ ਇਹ ਕੀ ਹੋ ਰਿਹਾ ਸਾਡੇ ਦੇ ਨਾਲ। ਤੇ ਜਿਹੜੀ ਕਿ ਅੱਗੇ ਅਸੀਂ ਗੱਲ ਕਰ ਰਹੇ ਹੁੰਦੇ ਕਿ ਜਿਹੜੇ ਯਾਰ ਕਾਤਲ ਗੈਂਗ ਹੁੰਦੇ ਨੇ, ਇਹਨਾਂ ਦਾ ਉੱਥੋਂ ਦੇ ਲੋਕਾਂ ਨੇ, ਵਜ਼ੀਰ ਆਜ਼ਮ ਸਾਹਿਬ ਨੇ ਇੱਕ ਬਹੁਤ ਅੱਛੀ ਇਹ ਕੀਤੀ ਨੈਸ਼ਨਲ ਵਰਕਸ਼ਾਪ, ਔਰ ਉੱਥੋਂ ਦੇ ਜਿਹੜੇ ਕਾਰੋਬਾਰੀ ਲੋਕ ਸਨ, ਮਿਡਲ ਕਲਾਸ ਦੇ ਲੋਕ ਸਨ, ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਆਪਣੀ ਚੀਜ਼ਾਂ ਦਸੀਆਂ। ਨੌਜਵਾਨ ਵੀ ਸਨ, ਨੌਜਵਾਨ ਯੰਗ ਬੜੇ ਅੱਛੇ। ਔਰ ਉਹਨਾਂ ਨੇ ਗੈਸ ਦੇ ਮਸਾਇਲ ਔਰ ਉਹਨਾਂ ਨੇ ਉੱਥੇ ਦਿਲ ਦੇ ਹਸਪੀਟਲ ਦੇ ਹਵਾਲੇ ਨਾਲ ਸਾਹਮਣੇ ਚੁੱਕਿਆ। ਔਰ ਉੱਥੇ ਵਜ਼ੀਰ ਆਜ਼ਮ ਨੇ ਉੱਥੋਂ ਦੇ ਵਜ਼ੀਰ ਆਲਾ ਨੂੰ ਕਿਹਾ ਕਿ ਜੀ ਜਨਾਬ ਅਸੀਂ ਤਾਂ ਫੰਡ ਵੀ ਦਿੱਤੇ ਸਨ, ਸਾਰਾ ਕੁਝ ਦਿੱਤਾ ਸੀ, ਹੁਣ ਹਸਪਤਾਲ ਤੇ ਸੂਬਾਈ ਗਵਰਨਮੈਂਟ ਨੇ ਬਣਾਉਣੇ ਨੇ। ਇਟਸ ਵੈਰੀ ਗੁੱਡ ਔਰ ਅੱਛੀ ਮੂਵ ਹੈ ਔਰ ਇਹਨੂੰ ਜਾਰੀ ਰੱਖਣਾ ਚਾਹੀਦਾ। ਮੇਰਾ ਖਿਆਲ ਹੈ ਕਿ ਮੁਹਤਰਮਾ ਮਰੀਮ ਨਵਾਜ਼ ਸਾਹਿਬਾਂ ਨੂੰ ਵੀ ਬਲੋਚਿਸਤਾਨ ਦੇ ਵਿੱਚ ਜਾਣਾ ਚਾਹੀਦਾ ਔਰ ਉੱਥੋਂ ਦੀ ਯੂਥ ਔਰ ਉੱਥੋਂ ਦੇ ਨੌਜਵਾਨ ਲੋਕਾਂ ਦੇ ਨਾਲ ਮਿਲਣਾ ਚਾਹੀਦਾ ਤਾਂ ਕਿ ਇਹ ਵਡੇਰੇ ਔਰ ਉੱਥੋਂ ਦੇ ਸਰਦਾਰ ਜਿਵੇਂ ਕੈਪਚਰ ਕਰਕੇ ਬੈਠੇ ਨੇ, ਜ਼ੁਲਮ ਜ਼ਿਆਦਤੀ ਉਹਨਾਂ ਨੇ ਉੱਥੇ ਬਾਜ਼ਾਰ ਕੀਤਾ ਆਪਣੀ ਹੀ ਕੌਮ ਨੂੰ, ਆਪਣੀ ਹੀ ਕੌਮ ਨੂੰ ਉਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਉਹਨਾਂ ਦੀ ਕੌਮ ਉਸ ਗੁਲਾਮੀ ਦੇ ਵਿੱਚੋਂ ਨਿਕਲਣੀ ਚਾਹੁੰਦੀ ਹੈ। ਇਹ ਡੀਜੀ ISPR ਸਾਹਿਬ ਵੀ ਕਹਿ ਰਹੇ ਸਨ। ਤੇ ਮੈਨੂੰ ਬੜੀ ਉਮੀਦ ਹੈਗੀ ਕਿ ਆਉਣ ਵਾਲਾ ਟਾਈਮ ਬਲੋਚਿਸਤਾਨ ਦੀ ਮਿਡਲ ਕਲਾਸ ਵਾਸਤੇ ਬੜਾ ਔਰ ਉਹਨਾਂ ਦੀ ਨੌਜਵਾਨਾਂ ਵਾਸਤੇ ਬੜਾ ਸੁਨਹਿਰੀ ਦੌਰ ਹੋਏ। ਹਾਂ ਨਹੀਂ, ਬਿਹਤਰੀਨ ਚੋਇਸ ਹੈ, ਸਾਡੀ ਦੁਆ ਵੀ ਹੈ ਔਰ ਖਾਹਿਸ਼ ਵੀ ਹੈ ਕਿ ਬਲੋਚਿਸਤਾਨ ਤੇ ਵਸਾਇਲ ਨਾਲ ਮਾਲਾ ਮਾਲ ਹੈ, ਉੱਥੋਂ ਦੇ ਲੋਕਾਂ ਦੇ ਮਸਾਇਲ ਜਿਹੜੇ ਨੇ ਉਹ ਹੱਲ ਹੋ ਜਾਣ ਤੇ ਜਿਹੜੇ ਸਾਰੇ ਭਰਾ ਅਗਰ ਜਿਹੜੇ ਨੇ ਤਰੱਕੀ ਕਰ ਰਹੇ ਹੋਣ ਤੇ ਖੁਸ਼ੀ ਹੁੰਦੀ ਹੈ। ਨਹੀਂ ਜੀ ਬਿਲਕੁਲ, ਕਿਉਂ ਨਹੀਂ, ਅਸੀਂ ਵੀ ਤਰੱਕੀ ਕਰ ਰਹੇ ਹੋਵਾਂਗੇ, ਉਹ ਕਰਨਗੇ, ਸਾਨੂੰ ਤਾਂ ਬਹੁਤ ਖੁਸ਼ੀ ਹੈਗੀ। ਬਿਲਕੁਲ ਹੈ ਜੀ। ਤੇ ਚੋਰ ਸਾਹਿਬ ਅੱਜ ਕੀ ਮੈਸੇਜ ਕੀ ਹੈ ਸਾਡੇ ਨਾਜ਼ਰੀਨ ਵਾਸਤੇ? ਅੱਛਾ ਜੀ, ਮੈਸੇਜ ਅੱਜ ਇਹ ਹੋਵੇਗਾ ਜੇ ਮੇਰੇ ਆਪਣੇ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਨੂੰ ਕਿ ਅਕਸਰ ਦੇਖਣ ਚ ਆਉਂਦਾ ਹੈ ਕਿ ਗਲੀਆਂ ਮੁਹੱਲਿਆਂ ਦੇ ਵਿੱਚ, ਪੋਸ਼ ਇਲਾਕਿਆਂ ਦੇ ਵਿੱਚ ਤੇ ਵੱਡੇ ਵੱਡੇ ਘਰ ਹੁੰਦੇ ਨੇ ਤੇ ਉੱਥੇ ਤੇ ਉਹਨਾਂ ਨੇ ਵਾਈਲਡ ਐਨੀਮਲਸ ਰੱਖੇ ਹੁੰਦੇ ਨੇ। ਚਲੋ ਇੱਕ ਸਮਝ ਆਉਂਦੀ ਹੈ, ਲੇਕਿਨ ਜਿਹੜੀਆਂ ਆਮ ਛੋਟੀਆਂ ਆਬਾਦੀਆਂ ਹੁੰਦੀਆਂ ਨੇ, 2-2 3-3 ਮਰਲੇ ਦੇ ਘਰਾਂ ਦੇ ਸੰਘਣੀਆਂ ਆਬਾਦੀਆਂ, ਤੰਗ ਗਲੀਆਂ ਦੇ ਵਿੱਚ ਵੀ ਲੋਕਾਂ ਨੇ ਕੁੱਤੇ ਰੱਖੇ ਹੁੰਦੇ ਨੇ ਔਰ ਬੜੇ ਹੈਵੀ ਕਿਸਮ ਦੇ ਖੂੰਖਾਰ ਕੁੱਤੇ ਹੁੰਦੇ ਨੇ। ਫਿਰ ਉਹਨਾਂ ਨੂੰ ਲੈ ਕੇ ਤੇ ਆਪਣੀਆਂ ਗਲੀਆਂ 'ਚ ਫਿਰਦੇ ਨੇ ਨੌਜਵਾਨ, ਬੱਚੀਆਂ, ਬੱਚੇ, ਕਈਆਂ ਨੂੰ ਕੱਟਣ ਦੇ ਵਾਕਿਆਤ ਹੋ ਜਾਂਦੇ ਨੇ ਔਰ ਕਈ ਇਹਨਾਂ ਦੀ ਵਜ੍ਹਾ ਨਾਲ ਲੜਾਈ ਬਹੁਤ ਹੋ ਜਾਂਦੀ ਹੈ। ਤੁਹਾਡੀ ਇਤਲਾਹ ਤੇ ਇੱਕ ਦੇਖ ਲੈ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਖਾਵੜ ਏਰੀਆ ਦੇ ਵਿੱਚ
ਉੱਥੇ ਬੜੀ ਵੱਡੀ ਲਿਖ ਫਸਾਦ ਬਰਪਾ ਹੋਇਆ 6 ਬੰਦੇ ਉੱਥੇ ਮਰਡਰ ਹੋ ਗਏ ਨੇ। ਉਹਦਾ ਆਗਾਜ਼ ਇੱਕ ਕਮਿਊਨਿਟੀ ਦੇ ਬੰਦਿਆਂ ਨੇ ਕੁੱਤਿਆਂ ਦੇ ਜ਼ਰੀਏ ਉਹ ਕੀਤਾ। ਉਹ ਕੁੱਤਿਆਂ ਦਾ ਕੱਲ ਤੋਂ ਲੜਾਈ ਹੋਈ ਜਿਹਦੇ ਵਿੱਚ 6 ਬੰਦੇ ਮਰ ਗਏ। ਜਿਹੜੀ ਬਾਜ਼ ਜਗ੍ਹਾ ਦੇ ਉੱਤੇ ਬਾਜ਼ ਕਮਿਊਨਿਟੀਆਂ ਮੂੰਹ ਜ਼ੋਰ ਹੁੰਦੀਆਂ ਨੇ, ਗੁੰਡਾਗਰਦੀ ਕਰਦੀਆਂ ਨੇ, ਬਦਮਾਸ਼ ਆਪਣੇ ਆਪ ਨੂੰ ਸਮਝਦੀਆਂ ਨੇ ਤੇ ਉਹ ਲੋਕਾਂ ਦੇ ਨਾਲ ਉਹਨਾਂ ਨੂੰ ਡਰਾਉਣ ਵਾਸਤੇ ਤੇ ਇਹ ਕੰਮ ਕਰਦੀਆਂ ਨੇ। ਤੇ ਇੱਕ ਤੇ ਆਜ਼ਾਦ ਕਸ਼ਮੀਰ ਦੇ ਜਿਹੜਾ ਵਾਕਿਆ ਹੈ ਉੱਥੇ ਜਿਹੜੇ ਬਾਅਸਰ ਲੋਕਾਂ ਨੇ ਜੋ ਇਹ ਹਰਕਤ ਕੀਤੀ, ਇੱਕ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ। ਦੂਸਰਾ ਇਹ ਜਿਹੜੇ ਗਲੀਆਂ ਮਹੱਲਿਆਂ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਦੇ ਉੱਤੇ ਹਕੂਮਤ ਨੂੰ ਜਾਂ ਮੁਤਲਕਾ ਥਾਣਿਆਂ ਨੂੰ ਆਰਡਰ ਕੀਤਾ ਜਾਵੇ ਕਿ ਉਹ ਗਲੀ ਮਹੱਲਿਆਂ ਦੇ ਜਿਹੜੇ ਕੁੱਤੇ ਲੈ ਕੇ ਨਿਕਲਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕਰਨ। ਤੇ ਆਖਰ 'ਚ ਇਹ ਗੱਲ ਹੈ ਕਿ ਤੁਸੀਂ ਕੁੱਤੇ ਜ਼ਰੂਰ ਰੱਖੋ ਲੇਕਿਨ ਕੁੱਤਿਆਂ ਵਾਲੀਆਂ ਹਰਕਤਾਂ ਨਾ ਕਰਿਆ ਕਰੋ। ਵਾਹ, ਕੀ ਦੱਸਿਆ ਤੁਸੀਂ।